ਕੈਲੀਫੋਰਨੀਅਨਜ਼ ਜਿਹੜੇ ਆ ਉਹਨਾਂ ਨੂੰ ਮਹਿੰਗੇ ਤੇਲ ਦਾ ਸਾਹਮਣਾ ਕਰਨਾ ਪੈਂਦਾ ਆ। ਹੁਣ ਸਮਰ ਆ ਰਹੀ ਆ, ਸਮਰ ਬਲੈਂਡ ਦੇ ਨਾਂ ਦੇ ਉੱਤੇ ਕੈਲੀਫੋਰਨੀਆ ਦੇ ਲੋਕਾਂ ਦੀ ਹੋਰ ਛਿੱਲ ਲਾਈ ਜਾਂਦੀ ਆ। ਕੈਲੀਫੋਰਨੀਆ ਵਾਲੇ ਹਮੇਸ਼ਾ ਸੋਚਦੇ ਰਹਿੰਦੇ ਆ ਵੀ ਇਹ ਚੱਕਰ ਕੀ ਆ ਵੀ ਸਾਡੇ ਪੰਪ ਦੇ ਉੱਤੇ ਗੈਸ ਮਹਿੰਗੀ ਕਿਉਂ ਆ। ਇੱਕ ਨਵੀਂ ਸਟੱਡੀ ਇੱਕ ਪ੍ਰੋਮੀਨੈਂਟ ਰਿਸਰਚਰ ਦੇ ਦੁਆਰਾ ਪੇਸ਼ ਕੀਤੀ ਗਈ ਆ ਕੈਲੀਫੋਰਨੀਆ ਦੇ ਗੈਸ ਪ੍ਰਾਈਸਿਸ ਬਾਕੀ ਸੂਬਿਆਂ ਦੇ ਜਿਹੜਾ ਉਹ ਮੁਕਾਬਲੇ। ਅਕਸਰ ਕੈਲੀਫੋਰਨੀਆ ਦੇ ਪੋਲੀਟੀਸ਼ੀਅਨ ਇਹ ਰੌਲਾ ਪਾ ਦਿੰਦੇ ਆ ਵੀ ਜਿਹੜੀ ਪ੍ਰਾਈਸ ਗੌਜਿੰਗ ਦੇ ਕਰਕੇ ਇੱਥੇ ਕੀਮਤਾਂ ਵੱਧਦਾ, ਪਰ ਇਹ ਸਟੱਡੀ ਜਿਹੜੀ ਕਹਿੰਦੀ ਆ ਵੀ ਪ੍ਰਾਈਸ ਗੌਜਿੰਗ ਨਹੀਂ, ਇਨਫੈਕਟ ਜਿਹੜੀਆਂ ਪਾਲਿਸੀਜ਼ ਆ ਉਹਦੇ ਕਰਕੇ ਜਿਹੜੀ ਕੈਲੀਫੋਰਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹੈਗੀਆਂ। ਕਹਿੰਦੇ ਵੀ ਡਾਟਾ ਓਵਰਵੈਲਮਿੰਗਲੀ ਕੰਪੈਲਿੰਗ ਆ, ਤੇ ਕਹਿੰਦੇ ਵੀ ਇਹਦੇ ਵਿੱਚ ਕੋਈ ਐਵੀਡੈਂਸ ਨਹੀਂ ਨਜ਼ਰ ਆਉਂਦਾ ਵੀ ਗੈਸ ਪ੍ਰਾਈਸ ਦੇ ਵਿੱਚ ਗੌਜਿੰਗ ਹੋਈ ਆ ਜਾਂ ਗੈਸ ਸਟੇਸ਼ਨ ਓਨਰਸ, ਰਿਫਾਈਨਰਸ ਜਾਂ ਆਇਲ ਪ੍ਰੋਡਿਊਸਰਸ ਦੇ ਦੁਆਰਾ ਇਸ ਸੂਬੇ ਦੇ ਵਿੱਚ, ਜਾਂ ਜੇ ਕਿਤੇ ਹੋਊਗੀ ਕਿਤੇ ਛੋਟੇ-ਮੋਟੇ ਘਟਨਾਵਾਂ ਹੋ ਸਕਦੀਆਂ, ਕੋਈ ਵਾਈਡ ਸਪਰੈਡ ਇਦਾਂ ਦੀ ਗੱਲ ਨਹੀਂ ਆ। ਪਿਛਲੇ 50 ਸਾਲਾਂ ਦੇ ਗੈਸ ਪ੍ਰਾਈਸਿਸ ਨੂੰ ਐਗਜ਼ਾਮਿਨ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਰਿਸਰਚਰ ਆ ਮਾਈਕਲ ਮੀਸ਼, USC ਮਾਰਸ਼ਲ ਸਕੂਲ ਆਫ ਬਿਜ਼ਨਸ, ਉਸਨੇ ਜਿਹੜੀ ਆਪਣੀ ਸਟੱਡੀ ਪਬਲਿਸ਼ ਕੀਤੀ ਹੈ, ਸਟੱਡੀ ਆਫ ਕੈਲੀਫੋਰਨੀਆ ਗੈਸ ਪ੍ਰਾਈਸਿਸ ਨੂੰ ਲੈ ਕੇ ਉਸਨੇ ਇਹ ਦੱਸਿਆ ਹੈਗਾ ਆ। ਅਮੇਸ਼ ਤੇ ਜਿਹੜੇ ਹੋਰ ਕਈ ਐਕਸਪਰਟ ਆ ਉਹ ਗਵਰਨਰ ਨਿਊਸਮ ਦੇ ਉਸ ਕਲੇਮ ਨੂੰ ਰਿਫਿਊਟ ਕਰਦੇ ਆ, ਰੱਦ ਕਰਦੇ ਆ ਵੀ ਤੇਲ ਦੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਦੇ ਦੁਆਰਾ ਪ੍ਰਾਈਸ ਗੌਜਿੰਗ ਜਿਹੜੀ ਕੀਤੀ ਗਈ ਆ। ਕੈਲੀਫੋਰਨੀਆ ਦੇ ਜਿਹੜੇ ਡਰਾਈਵਰਸ ਆ ਕਈ ਸਾਲਾਂ ਤੱਕ ਉਹਨਾਂ ਨੂੰ ਇਹੀ ਜਿਹੜੀ ਚੀਜ਼ ਆ, ਕਹਿ ਲਓ ਵੀ ਇੱਕ ਸ਼ੁਨਸ਼ਨਾ ਆ, ਉਹ ਫੜਾਉਂਦੇ ਰਹੇ ਹੈਗੇ ਆ। ਸੋ KTLA ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਮਾਈਕਲ ਮੀਸ਼ ਆ ਉਸਨੇ ਇਹ ਚਰਚਾਵਾਂ ਕੀਤੀਆਂ। ਇਸ ਦੇ ਉੱਤੇ ਜਦ ਨਿਊਸਮ ਹੁਣਾਂ ਦੇ ਆਫਿਸ ਤੋਂ ਟਿੱਪਣੀ ਜਿਹੜੀ ਆ ਉਹ ਲਈ ਗਈ ਹੈਗੀ ਆ, ਤਾਂ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਆ ਵੀ ਜਿਹੜੀਆਂ ਸਵੀਅਰ ਗੈਸੋਲੀਨ ਪ੍ਰਾਈਸ ਸਪਾਈਕਸ ਆ ਉਹ 2022 ਤੋਂ ਬਾਅਦ ਦੇ ਵਿੱਚ ਵਾਪਰੀਆਂ ਆ, ਤੇ ਕਹਿੰਦੇ ਵੀ ਜਿਹੜੀ ਪ੍ਰਾਈਸ ਗਾਊਜਿੰਗ ਬਿੱਲ ਆ 2 ਸਾਲ ਪਹਿਲਾਂ ਜਿਹੜਾ ਆ ਉਹ ਲਿਆਂਦਾ ਗਿਆ ਸੀਗਾ। ਸੋ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦਾ, ਤੇ ਹੁਣ ਅਜੇ ਦੇਖੋ ਕੱਚੇ ਤੇਲ ਦੀਆਂ ਕੀਮਤਾਂ ਹਰਜੋਤ ਸਿੰਘ ਜੀ ਘੱਟ ਹੋਣ ਦੇ ਬਾਵਜੂਦ ਵੀ ਕੈਲੀਫੋਰਨੀਆ ਦਾ ਤੇਲ ਇੱਕ ਵਾਰੀ ਫੇਰ ਐਵਰੇਜ ਦੇ ਵਿੱਚ, ਨੇਸ਼ਨ ਵਾਈਡ ਐਵਰੇਜ ਦੇ ਵਿੱਚ ਜਿਹੜਾ ਪਹਿਲਾਂ ਵੀ ਉੱਤੇ ਸੀ ਹੁਣ ਹੋਰ ਵੀ ਉੱਤੇ ਜਿਹੜਾ ਉਹ ਜਾ ਚੁੱਕਾ ਆ। ਜਿਹੜਾ ਸਪੈਸ਼ਲ ਸਮਰ ਬਲੈਂਡ ਆ ਉਹ ਹੋਰ ਵੀ ਮਹਿੰਗਾ ਆਪਾਂ ਨੂੰ ਪੈਂਦਾ ਆ।